बिस्मिल्लाहिर्रहमानिर्रहीम। अस्सलाम वालेकुम। उम्मीद करती मेरे फैन भाई ठीक होंगे। अल्हम्दुलिल्लाह असी भी ठीक है। अल्लाह पाक तुहानू खुश की आवाज़ रखिए जी। आज दा व्लॉग करते हैं स्टार्ट। माशाल्लाह जी अज ना अम्मा जी कह रहे कि ना कि लस्सी पीने में बड़ा दिल करन दिया तो लस्सी ना रिड़की हुई चाटी दी लस्सी ते अज मैं क्या चलो बना लेने अम्मा जी ते परेशान क्या होंगे मैं क्या आप तैयार करते हैं रल के चंगा रगड़ा मारेंगे दूसरा मधानी नो ते लस्सी जी ना चाटी दी मज़ेदार तैयार होगी और नाल जी जो चाटी च लस्सी रिड़कांगे ना नाल मक्खन भी होएगा पराठे नाल खाएंगे। माशाल्लाह जी चाटी दी लस्सी ਨੂੰ ਮੇਰੇ ਭੈਣ ਭਾਈਆਂ ਦਾ ਵੀ ਦਿਲ ਕਰ ਰਿਹਾ ਹੋਣਾ ਕਹਿਣਾ ਕਹਿੰਦੇ ਹੋਣੇ ਆ ਕਿ ਅਸੀਂ ਵੀ ਨਾ ਨਾਲ ਹੀ ਜਲਦੀ ਨਾਲ ਲੱਸੀ ਰਿੜਕੀਏ। बिस्मिल्लाहिर्रहमानिर्रहीम। माशाल्लाह माशाल्लाह अल्लाह दी शान देखो।
ਮਾਸ਼ਾਅੱਲਾ ਜੀ ਨਾਸ਼ਤਾ ਜਿਹੜਾ ਨਾ ਜ਼ਬਰਦਸਤ ਤਿਆਰ ਹੋ ਗਿਆ। ਨਾਸ਼ਤੇ ਦੇ ਵਿੱਚ ਕਿਹੜੀ ਚੀਜ਼ ਆ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਦੇ। ਪਹਿਲੇ ਅਸੀਂ ਨਾਸ਼ਤਾ ਜਿਹੜਾ ਚਟਾਈ ਤੇ ਲਾ ਲਈਏ। ਜੀ ਓਏ ਹੋਏ ਆਏ ਹਾਏ ਬਦੋ ਬਦੀ ਪੰਜਾਬੀ ਪਿੰਡ ਵਲੋਗਰ ਦਾ ਸਪੈਸ਼ਲ ਨਾਸ਼ਤਾ। ਵਾਹ ਜੀ ਵਾਹ। ਸਪੈਸ਼ਲ ਨਾਸ਼ਤੇ 'ਚ ਆਮਲੇਟ, ਅੰਡੇ ਦਾ ਦਹੀਂ, ਚਾਏ ਨਾਲ ਪਰਾਠੇ ਜਿਹੜੇ ਨਾ ਦੂਸਰੇ ਪਰਾਠੇ ਵੀ ਨਹੀਂ ਹੈਗੇ, ਯਾਨੀ ਕਿ ਮੱਖਣ ਲਾ ਕੇ ਨਾ ਮੱਖਣ ਵਾਲੀਆਂ ਰੋਟੀਆਂ ਨਾਲ ਲੱਸੀ ਤੇ ਨਾਲ ਮੈਂ ਖੰਡ ਵੀ ਰੱਖੀ ਹੈ ਕਿ ਚੀਨੀ 'ਚ ਦਹੀਂ 'ਚ ਪਾ ਕੇ ਖਾਣੀ ਹੈ। ਆਏ ਬਦੋ ਬਦੀ ਹਾਏ ਹਾਏ ਓਏ ਹੋਏ ਗਰਮਾ ਗਰਮ ਰੋਟੀ ਆ ਗਈ ਤੇ ਨਾਲੇ ਜਦੋਂ ਤੁਸੀਂ ਲੱਸੀ ਪੀਂਦੇ ਤੁਹਾਨੂੰ ਪੈ ਜਾਂਦੇ ਕੀ ਕਹਿੰਦੇ ਖਲੀਆਂ ਪੈ ਨਹੀਂ, ਤੁਸੀਂ ਕਹਿੰਦੇ ਕਰੋੜ ਪੈ ਗਈ। ਹਲੋ ਨਹੀਂ ਉਹ ਅਖਿੰਦਾ ਵਿਕੜੋਲ ਪੇ ਤੇ ਇਹ ਆਂਦੇ ਨੇ ਛਲੀਆਂ ਖਾ ਲੋ। ਨਹੀਂ ਅਮਾ ਜੀ ਤੁਸੀਂ ਪਤਾ ਕੀ ਕਿਆ ਕਰੋ ਓਏ ਹਾਏ ਖੱਲੀ ਪੈ ਗਈ ਬਦੋ ਬਦੀ। ਓਏ ਹੋਏ ਆਏ ਹਾਏ ਛਲੀਆਂ ਨਹੀਂ ਖਲੀਆਂ। ਉਹ ਖਲੀਆਂ ਤੁਸੀਂ ਛਲੀਆਂ ਸੱਦੇ ਨੇ, ਉਹ ਖਲੀਆਂ ਹੀ ਸੱਦੇ ਨੇ ਪਰ ਨਹੀਂ ਸਹੀ। बिस्मिल्लाहिर्रहमानिर्रहीम। बिस्मिल्लाहिर्रहमानिर्रहीम। माशाअल्लाह रोटी च कितनी सोहनी खुशबू आती पई मक्खन की, रोटी भी नरम ते फुल। बिस्मिल्लाह। बिस्मिल्लाहिर्रहमानिर्रहीम। बिस्मिल्लाहिर्रहमानिर्रहीम।
ਅਲਹਮਦੁਲਿਲਾ ਜੀ ਘੜੇ ਜਿਹੜੇ ਨਾ 2 ਜੋੜ ਦਿੱਤੇ ਆ। ਹੁਣੇ ਜਦੋਂ ਖੁਸ਼ਕ ਹੋ ਜਾਣਗੇ ਨਾ ਮਜ਼ਬੂਤ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਐਂਡ ਵਾਲਾ ਘੜਾ ਨਾ ਇਹ ਵੀ ਅਸੀਂ ਉੱਪਰ ਲਗਾਵਾਂਗੇ, ਫਿਰ ਜ਼ਿਆਦਾ ਖੂਬਸੂਰਤ ਹੋਏਗਾ। ਸ਼ੀਸ਼ ਸਾਦਾ ਜਿਹੜਾ ਵਜ਼ਨ ਹੀ ਘੜਾ ਵਾ ਨਾ ਉਹ ਨੀਚੇ ਲਗਾਇਆ ਵਾ ਤਾਂ ਕਿ ਇਹਦੇ ਉੱਪਰ ਦੂਸਰੇ ਹਲਕੇ ਆ ਤੇ ਉਹ ਉੱਪਰ ਲਗਾ ਦਿੱਤੇ। ਆ ਜਿਹੜਾ ਬਾਕੀ ਸੀਮੈਂਟ ਬਚਿਆ ਹੋਇਆ ਨਾ ਇਹਨੂੰ ਅਸੀਂ ਨਾ ਇਸਤੇਮਾਲ ਕਰਾਂਗੇ। ਜਿਹੜੀ ਸਾਡੀ ਇੱਧਰ ਸਾਈਡ ਤੇ ਇੱਟਾਂ ਲੱਗੀਆਂ ਉਹਦਾ ਸੀਮੈਂਟ ਰਹਿ ਗਿਆ ਸੀ, ਥੋੜਾ ਸੀਗਾ ਮੁੱਕ ਗਿਆ ਸੀ, ਤਾਂ ਹੁਣ ਜਿਹੜਾ ਨਾ ਸੀਮੈਂਟ ਹੈਗਾ ਤੇ ਉਹਦੇ ਉੱਪਰ ਲਗਾ ਕੇ ਉਹਨੂੰ ਇਹਦਾ ਲਸਰ ਜੇਗਾ ਜੀ ਵਾਸ਼ਰੂਮ ਦੇ ਬਾਹਰ। ਅਲਹਮਦੁਲਿਲਾ ਜੀ ਇੱਧਰ ਤੇ ਇੱਟਾਂ ਦੇ ਉੱਪਰ ਸੀਮੈਂਟ ਲਾ ਦਿੱਤਾ ਵਾ ਤੇ ਇੱਧਰ ਥੋੜਾ ਖੁਰਾ ਖਰਾਬ ਹੋਇਆ ਸੀਗਾ ਤੇ ਇਹਨੂੰ ਹੁਣ ਉੱਪਰ ਨਾ ਸੀਮੈਂਟ ਲਾਤਾ, ਪਰ ਜਿੱਦਾਂ ਸਫਾਈ ਦੇ ਨਾਲ ਹੁੰਦਾ ਨਾ ਮੇਰੇ ਕੋਲ ਉਦਾਂ ਦਾ ਨਹੀਂ ਹੋਇਆ। ਪਰ ਇਹ ਹੈ ਕਿ ਜਿੱਥੇ 5 ਦਿਨ ਚੱਲੇਗਾ ਨਾ ਉੱਥੇ 10 ਦਿਨ ਚੱਲ ਜਾਏਗਾ। ਅਲਹਮਦੁਲਿਲਾ ਜੀ ਘਰ ਦੇ ਬਾਕੀ ਕੰਮ ਤੇ ਸਾਰੇ ਹੋ ਗਏ ਸੀਗੇ ਤੇ ਸਿਰਫ ਰਹਿ ਗਏ ਸੀ ਕੱਪੜੇ। ਮੈਂ ਕਿਹਾ ਚਲੋ ਇਹ ਵੀ ਲੱਗੇ ਹੱਥ ਨਾਲ ਧੋ ਦਵਾਂ ਤਾਂ ਕਿ ਥੋੜੇ ਜਿਹੇ ਕੱਪੜੇ ਹੈਗੇ ਨਾ ਤੇ ਜਲਦੀ ਧੁੱਪ ਜਾਂਦੇ, ਸਕੂਨ ਹੋ ਜਾਂਦਾ। ਜ਼ਿਆਦਾ ਹੋ ਜਾਂਦਾ ਫਿਰ ਜ਼ਿਆਦਾ ਟੈਨਸ਼ਨ ਹੁੰਦੀ ਹੈ। ਇਸ ਦੇ ਨਾਲ ਜੀ ਅੱਜ ਦੇ ਵਲੋਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਏ ਤੇ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ और अपनी फैमिली शेयर करो। अल्लाह पाक सन खुश रखे, आबाद रखे, अपना और अपनी फैमिली का बहुत ज़्यादा ख्याल रखिए। अल्लाह हाफिज़।